ਲੇਡੀਜ਼ ਪੁਲਿਸ ਨੇ ਲੇਡੀਜ਼ ਜਿਹੜੀਆਂ ਸਾਡੀਆਂ ਕੁੜੀਆਂ ਨੇ ਉਹਨਾਂ ਦੇ ਚਪੇੜਾਂ ਵੀ ਮਾਰੀਆਂ ਜੀ। ਸਾਡੇ ਕਈ ਜਿਹੜੇ ਸਾਥੀ ਉਹਨਾਂ ਦੇ ਕੱਪੜੇ ਵੀ ਪਾਟੇ ਆ ਜੀ। ਬਹੁਤ ਜ਼ਿਆਦਾ ਧੱਕਾ ਕੀਤਾ ਜੀ। ਸਾਨੂੰ 4 ਘੰਟੇ ਹੋ ਗਏ, ਸਾਨੂੰ ਕਹਿੰਦੇ ਪ੍ਰਸ਼ਾਸਨ ਕਹਿੰਦਾ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ, ਅਸੀਂ ਕਰ ਲਿਆ। ਹੁਣ ਜਦੋਂ ਸਾਡਾ ਤੁਸੀਂ ਕੋਈ ਹੱਲ ਨਹੀਂ ਕਰਨਾ ਅਸੀਂ ਲੁਧਿਆਣਾ ਦੇ ਜਵਾਹਰ ਨਗਰ ਵਿੱਚ ਉਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਪਾਣੀ ਵਾਲੀ ਟੈਂਕੀ ਤੇ ਕੁਝ ਅਧਿਆਪਕ ਚੜ੍ਹ ਗਏ। ਦੱਸ ਦਈਏ ਕਿ ਅਧਿਆਪਕਾਂ ਵੱਲੋਂ ਪੀਟੀਆਈ ਦੀਆਂ ਅਸਾਮੀਆਂ ਦੇ ਪੋਰਟਲ ਨੂੰ ਆਨਲਾਈਨ ਕਰਕੇ ਜਲਦੀ ਤੋਂ ਜਲਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਸਰਕਾਰ ਵੱਲੋਂ ਹਾਲੇ ਤੱਕ ਭਰਤੀਆਂ ਨਹੀਂ ਖੋਲੀਆਂ ਗਈਆਂ, ਜਿਸ ਕਾਰਨ ਬੇਰੁਜ਼ਗਾਰ ਅਧਿਆਪਕ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸੂਬੇ ਭਰ ਤੋਂ ਆਏ ਇਹਨਾਂ ਅਧਿਆਪਕਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵਿਰੋਧ ਕਰ ਰਹੇ ਹਨ ਅਤੇ ਲੋਕਾਂ ਨੂੰ ਇਹਨਾਂ ਦੀਆਂ ਨੀਤੀਆਂ ਬਾਰੇ ਉਜਾਗਰ ਕਰਨਗੇ। ਉਧਰ ਅਧਿਆਪਕਾਂ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ 2000 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਭਰਿਆ ਗਿਆ। ਉਹਨਾਂ ਕਿਹਾ ਕਿ 2021 ਦੇ ਵਿੱਚ ਸਰਕਾਰ ਨੇ ਇਹਨਾਂ ਅਸਾਮੀਆਂ ਨੂੰ ਭਰਨ ਦਾ ਵਾਅਦਾ ਕੀਤਾ ਸੀ, ਪਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਨਲਾਈਨ ਪੋਰਟਲ ਅਤੇ ਜਲਦੀ ਅਸਾਮੀਆਂ ਨੂੰ ਭਰਨ ਦੀ ਗੱਲ ਆਖੀ ਗਈ ਸੀ। ਉਹਨਾਂ ਕਿਹਾ ਕਿ ਹਾਲੇ ਤੱਕ ਪੋਰਟਲ ਤੇ ਵੀ ਅਸਾਮੀਆਂ ਨਹੀਂ ਦਿਖ ਰਹੀਆਂ, ਜਿਸ ਕਾਰਨ ਉਹ ਬੇਰੁਜ਼ਗਾਰ ਹਨ। ਉਹਨਾਂ ਕਿਹਾ ਕਿ ਇਸੇ ਕਾਰਨ ਉਹਨਾਂ ਨੇ ਅੱਜ ਲੁਧਿਆਣਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਕੁਝ ਅਧਿਆਪਕ ਟੈਂਕੀ ਤੇ ਚੜ੍ਹੇ ਹਨ ਅਤੇ ਉਹ ਵੀ ਉਦੋਂ ਤੱਕ ਇਸੇ ਤਰੀਕੇ ਨਾਲ ਪ੍ਰਦਰਸ਼ਨ ਕਰਨਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਚੋਣਾਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ, ਪਰ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਚੋਣ ਜ਼ਾਬਤੇ ਦੀ ਕੋਈ ਵੀ ਉਲੰਘਣਾ ਨਹੀਂ ਕੀਤੀ ਜਾਵੇਗੀ। ਪਰ ਅਸੀਂ 2000 ਪੀਟੀ ਪੋਸਟਾਂ ਦੇ ਰਿਲੇਟਡ ਆਏ ਸੀਗੇ। ਸਾਡਾ 2021 ਦੇ ਵਿੱਚ ਨਿਊਜ਼ ਪੇਪਰ ਦੇ ਵਿੱਚ ਇਹਨਾਂ ਨੇ ਇਸ਼ਤਿਹਾਰ ਦਿੱਤਾ ਸੀ ETT 5994 ਦੇ ਨਾਲ 5994 ਜਿਹੜੀ ETT ਭਰਤੀ ਹੈ ਜੀ, ਉਹਨਾਂ ਦਾ ਪੋਰਟਲ ਆਨਲਾਈਨ ਹੋ ਕੇ ਫਾਰਮ ਵੀ ਭਰੇ ਗਏ ਜੀ, ਉਹਨਾਂ ਦੀ ਜੁਆਇਨਿੰਗ ਵੀ ਹੋ ਗਈ ਹੈ ਜੀ। ਸਾਡਾ ਹਾਲੇ ਤੱਕ ਇਹਨਾਂ ਨੇ ਪੋਰਟਲ ਹੀ ਨਹੀਂ ਆਨਲਾਈਨ ਕੀਤਾ ਜੀ। ਹੁਣ ਕੀ ਕੀਤਾ ਜੀ? ਰੋਡ ਜਾਮ ਕੀਤਾ ਜੀ, ਉਸ ਤੋਂ ਬਾਅਦ ਤੁਹਾਡਾ ਕੀ ਸਰ ਹੋਇਆ? ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਮੁੱਕੀ ਕੀਤੀ ਹੈ ਸਾਡੇ ਨਾਲ। ਅਸੀਂ ਆਰਾਮ ਨਾਲ ਜਿਹੜਾ ਕਿ ਸਾਈਡ ਤੇ ਰੋਡ ਕ੍ਰਾਸਿੰਗ ਕਰਨਾ ਚਾਹੁੰਦੇ ਸੀ, ਪਰ ਇਹਨਾਂ ਨੇ ਚੱਕ ਕੇ ਸਾਨੂੰ ਧੁੰਨ ਮਾਰੇ, ਮੁੱਕੀਆਂ ਮਾਰੀਆਂ ਜੀ, ਮੂੰਹ ਤੇ ਚਪੇੜਾਂ ਮਾਰਿਆ ਜੀ। ਕੁੜੀਆਂ ਨੇ ਲੇਡੀਜ਼ ਪੁਲਿਸ ਨੇ ਲੇਡੀਜ਼ ਜਿਹੜੀਆਂ ਸਾਡੀਆਂ ਕੁੜੀਆਂ ਨੇ ਉਹਨਾਂ ਦੇ ਚਪੇੜਾਂ ਵੀ ਮਾਰੀਆਂ ਜੀ। ਸਾਡੇ ਕਈ ਜਿਹੜੇ ਸਾਥੀ ਉਹਨਾਂ ਦੇ ਕੱਪੜੇ ਵੀ ਪਾਟੇ ਆ ਜੀ। ਬਹੁਤ ਜ਼ਿਆਦਾ ਧੱਕਾ ਕੀਤਾ ਜੀ। ਕਿਤੇ ਉਸ ਅੱਜ ਤੋਂ ਰੋਡ ਜਾਮ ਕਰਨ ਦਾ ਕਾਰਨ ਇਹ ਸਾਨੂੰ ਸਰਕਾਰ ਨੇ 1 ਹਫ਼ਤੇ 'ਚ ਪੋਰਟਲ ਆਨਲਾਈਨ ਦਾ ਵਾਅਦਾ ਕੀਤਾ ਸੀ, ਆਪਦੇ ਪੇਜ ਤੇ ਵੀ ਪਾਇਆ ਸੀ ਤੇ ਅਖਬਾਰ ਦੇ ਵਿੱਚ ਵੀ ਬਾਈਟਾਂ ਦਿੱਤੀਆਂ ਸੀ, ਪਰ ਅੱਜ ਉਸ ਗੱਲ ਨੂੰ 1 ਮਹੀਨਾ ਹੋ ਗਿਆ, ਹਫ਼ਤੇ ਤੋਂ 4 ਹਫ਼ਤੇ ਹੋ ਗਏ ਸਾਡਾ ਪੁਲਿਸ ਨੇ ਧੱਕਾ ਮੁੱਕੀ ਹੋਈ ਤੁਹਾਡੀ? ਪੁਲਿਸ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਮੁੱਕੀ ਕੀਤੀ। ਆਹ ਗੱਲ ਕਈ ਬੋਲਣਾ, ਸਾਥੀਆਂ ਨੂੰ ਜਿਹੜੇ ਸਾਡੇ ਬੈਠੇ ਸੀਗੇ ਉਹਨਾਂ ਦੇ ਜਾ ਕੇ ਗੁੱਡੇ ਮਾਰੇ, ਕੁੜੀਆਂ ਦੇ ਚਪੇੜੇ ਮਾਰੇ। ਜਿਹੜੀਆਂ ਪੰਜਾਬ ਪੁਲਿਸ ਦੀਆਂ ਕੁੜੀਆਂ ਉਹਨਾਂ ਦੇ ਕੱਪੜੇ ਤੱਕ ਪਾੜੇ ਗਏ, ਸਾਨੂੰ ਨੇਲ ਤੱਕ ਮਾਰੇ ਗਏ। ਉਹਨਾਂ ਨੇ ਬੈਚ ਆਪਣੇ ਉਤਾਰ ਲਏ, ਨੇਮ ਬੈਚ ਉਤਾਰ ਲਏ ਕਿ ਸ਼ਾਇਦ ਸਾਡੇ ਨਾਲ ਕੋਈ ਇਹਨਾਂ ਨੂੰ ਪਤਾ ਨਾ ਚੱਲੇ। ਸਾਨੂੰ ਇੱਕ ਬੰਦੇ ਦਾ ਦੇਖੋ ਨਾਮ ਵੀ ਯਾਦ ਹੈ, ਸਾਡੀ ਵੀਡੀਓ ਵੀ ਹੈ ਸਾਡੇ ਕੋਲ। ਸਾਡੇ ਨਾਲ ਧੱਕਾ ਮੁੱਕੀ ਜਾਣ ਪਿੱਛੇ ਕਰ ਲਓ ਮੈਡਮ ਹੱਥ। ਸਾਨੂੰ 4 ਘੰਟੇ ਹੋ ਗਏ, ਸਾਨੂੰ ਕਹਿੰਦੇ ਪ੍ਰਸ਼ਾਸਨ ਕਹਿੰਦਾ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ, ਅਸੀਂ ਕਰ ਲਿਆ। ਹੁਣ ਜਦੋਂ ਸਾਡਾ ਤੁਸੀਂ ਕੋਈ ਹੱਲ ਨਹੀਂ ਕਰਨਾ, ਅਸੀਂ ਤਾਂ ਇੱਕੋ ਹੀ ਗੱਲ ਕਹੀ ਸੀ ਸੁਬਾ। ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕੁਝ ਅਧਿਆਪਕ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਅਤੇ ਇਹਨਾਂ ਦੀ ਮੁਲਾਕਾਤ ਤੋਂ ਬਾਅਦ ਮਾਮਲਾ ਸੁਲਝਣ ਦੀ ਉਮੀਦ ਹੈ। ਪੀਟੀਆਈ ਦੇ ਟੀਚਰ ਵਗੈਰਾ ਹੈਗੇ, ਇਹਨਾਂ ਦਾ ਕੋਈ ਮਸਲਾ ਹੈਗਾ, ਕਹਿੰਦੇ ਕੋਈ ਪੋਰਟਲ ਵਗੈਰਾ ਸਰਕਾਰ ਨੇ ਚਲਾਇਆ ਸੀ, ਚਾਲੂ ਨਹੀਂ ਕੀਤਾ, ਉਹਦੀ ਡਿਮਾਂਡ ਕਰ ਰਹੇ ਆ। ਇਹਨਾਂ ਦਾ ਟਾਈਮ 3 ਵਜੇ ਦਾ ਦਿੱਤਾ ਹੋਇਆ ਸੀਗਾ ਅਰੋੜਾ ਸਾਹਿਬ ਨੇ। ਇਹਨਾਂ ਨੂੰ ਕਿਹਾ ਵੀ ਉੱਥੇ ਆਪਣਾ ਜਾ ਕੇ ਆਪਣਾ ਪੱਖ ਦੱਸ ਸਕਦੇ ਆ, ਤੇ ਮੌਕੇ ਤੇ ਤਹਿਸੀਲਦਾਰ ਸਾਹਿਬ ਆ ਰਹੇ ਆ, ਉਹ ਇਹਨਾਂ ਨਾਲ ਗੱਲ ਕਰਦੇ ਆ, ਜੋ ਵੀ ਗੱਲ ਹੋਊਗੀ ਬਾਅਦ ਚ। ਲੱਗਦਾ ਕੋਡ ਆਫ ਕੰਡਕਟ ਦੀ ਜਿਹੜੀ ਹੈ ਨੀਮਾ ਦੀ ਕਿਤੇ ਨਾ ਕਿਤੇ ਇਸ ਇਲਾਕੇ ਵਿੱਚ ਕੋਡ ਲੱਗਿਆ ਹੋਇਆ ਨਹੀਂ, ਉਹ ਤਾਂ ਇਹਨਾਂ ਨੂੰ ਸਾਰਾ ਗੱਲ ਸਾਰੀ ਦੱਸੀ ਹੈ ਵੀ ਇਲੈਕਸ਼ਨ ਅਨਾਉਂਸ ਹੋਈ ਆ, ਤੇ ਇਹਨਾਂ ਨੂੰ ਪਤਾ ਹੀ ਹੈ, ਸਾਰੇ ਪੜ੍ਹੇ ਲਿਖੇ ਹੈਗੇ। ਬਾਕੀ ਤਹਿਸੀਲਦਾਰ ਸਾਹਿਬ ਆਉਂਦੇ ਸੀ ਇਹਨਾਂ ਨੂੰ। ਹੁਣ ਮੁਲਾਕਾਤ ਕਰਵਾਈ ਜਾ ਰਹੀ ਹੈ ਇਹਨਾਂ ਦੀ। ਅਸੀਂ ਇਹਨਾਂ ਨੂੰ ਡਿਮਾਂਡ ਕੀਤੀ ਹੈ। ਡਿਮਾਂਡ ਦੱਸੋ ਤੁਸੀਂ, ਅਜੇ ਕੋਈ ਡਿਮਾਂਡ ਦੱਸ ਨਹੀਂ ਰਹੇ ਆਪਣੀ।